पता नहीं रब जाने नशे करके चलते ने की करके चलते ने कि मतलब इन्नी बुरी तरीका ने उन्होंने ना 20 किलो की एक राड़ होंगी है जी बस की उस राड़ नाल वार किए ने मेरी गड्डी पूरी डैमेज की है जी। उन्होंने इस हिसाब नाल वार किए ने कि मेरे एक भी राड़ लग जाती तो हड्डी हुड्डी क्रैक हो जाती मेरी, फिर जाके मैं शस्त्र चुक्या तो उत्थे भीड़ भजाई है जी। ਜਿਹੜਾ ਸਿੰਘ ਦੇ ਵੱਲੋਂ ਪ੍ਰਤੱਖ ਨਜ਼ਾਰਾ ਸਾਰਾ ਆਪਾਂ ਦੇਖਿਆ ਇੰਟਰਨੈਟ ਦੇ ਉੱਤੇ ਜਿਵੇਂ ਚੱਲ ਰਿਹਾ, ਇਹ ਦੇਖ ਕੇ ਮਨ ਨੂੰ ਘੱਟੋ ਘੱਟ ਇਹ ਸਕੂਨ ਹੈ ਵੀ ਅਜੇ ਵੀ ਸਿਧਾਂਤਕ ਤੌਰ ਤੇ ਮਰਿਆਦਾ ਤੌਰ ਤੇ ਜ਼ਮੀਰਾਂ ਦੇ ਤੌਰ ਦੇ ਉੱਤੇ ਸਿੱਖ ਜਿਉਂਦੇ ਨੇ, ਜਿਹੜੇ ਇਹ ਨਹੀਂ ਹੈਗੇ ਵੀ ਜੀ ਅਸੀਂ ਅੰਮ੍ਰਿਤ ਛਕਿਆ ਗੁਰੂ ਦਾ ਬਾਣਾ ਪਾਇਆ ਤੇ ਕੁੱਟ ਖਾਈ ਜਾਂਦੇ। ਕਿਉਂਕਿ ਜੋ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆਪਣੇ ਪਰਿਵਾਰ ਦੀ ਹੁੰਦੀ ਆ, ਉਦੋਂ ਤੁਸੀਂ ਫੈਸਲਾ ਲੈਣ ਲੱਗਿਆ ਬਹੁਤ ਕੁਝ ਸੋਚਦੇ ਹੋ, ਪਰ ਇੱਥੇ ਸਿੰਘ ਨੇ ਇਹ ਫੈਸਲਾ ਲਿਆ ਵੀ ਮੈਂ ਇੱਥੇ ਜੇ ਹੁਣ ਰੋਜੀ ਰੋਟੀ ਦੇਖਣ ਲੱਗ ਗਿਆ, ਮੇਰੀ ਗੱਡੀ ਆ ਜੀ ਕੋਈ ਨੁਕਸਾਨ ਹੋ ਜਾਊਗਾ, ਮੇਰੇ ਤੇ ਪਰਚਾ ਹੋ ਜਾਊਗਾ, ਤੇ ਫਿਰ ਇਹ ਸਿੱਖ ਦੀ ਜਿਹੜੀ ਉੱਥੇ ਹਾਲਾਤ ਹੋਣੀ ਸੀ ਉਹ ਬੜੀ ਮੰਦੀ ਹੋਣੀ। ਰਾਜ ਜ਼ਰੂਰ ਆਪਣਾ ਕਾਇਮ ਕਰੋ, ਜਦੋਂ ਸ਼ਸਤਰ ਹੋਏਗਾ ਨਾ ਤੇ ਤੁਸੀਂ ਲੱਖਾਂ ਦੀ ਭੀੜ ਨੂੰ ਭਜਾ ਸਕਦੇ ਹੋ। ਕਿ ਜਿਹੜੇ ਅੰਮ੍ਰਿਤ ਛਕਣ ਤੋਂ ਬੇਮੁਖ ਹੋ ਜਾਂਦੇ ਨੇ ਤੇ ਕਹਿੰਦੇ ਨੇ ਜੀ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ 'ਚ ਕਿਰਪਾਨ ਕੌਣ ਪਾਏਗਾ ਤੇ ਸ਼ਸਤਰ ਕੌਣ ਰੁਕੇਗਾ, ਕੀ ਕਹੋਗੇ ਜੀ? ਮੈਂ ਤਾਂ ਉਹਨਾਂ ਨੂੰ ਫਿਰ ਇਹੀ ਬੇਨਤੀ ਕਰੂੰਗਾ ਵੀ ਜਦੋਂ ਤੁਹਾਨੂੰ ਕੁੱਟ ਪੈਂਦੀ ਹੁੰਦੀ ਫਿਰ ਇਹ ਨਾ ਕਿਹਾ ਕਰੋ ਅਸੀਂ ਸਿੱਖ ਹਾਂ, ਫਿਰ ਘੱਟੋ ਘੱਟ ਇਹ ਨਾ ਕਿਹਾ ਕਰੋ ਵੀ ਅਸੀਂ ਦਸਮ ਪਾਤਸ਼ਾਹ ਦੇ ਪੁੱਤ ਹਾਂ ਜਾਂ ਅਸੀਂ ਸਿੱਖ ਹੋਣ ਦੇ ਕਰਕੇ ਸਾਡੇ ਨਾਲ ਇਹ ਕੁਝ ਹੋਇਆ। ਫਿਰ ਤੁਸੀਂ ਜਿਹੜੇ ਵੇਸ਼-ਭੂਸ਼ਾ 'ਚ ਹੋ ਉਸੇ ਵੇਸ਼-ਭੂਸ਼ਾ 'ਚ ਦੱਸੋ ਵੀ ਅਸੀਂ ਇਸ ਵੇਸ਼-ਭੂਸ਼ਾ 'ਚ ਰਹਿੰਦੇ ਹਾਂ, ਸਾਡਾ ਇਹ ਰੂਪ ਸਿੱਖੀ ਵਾਲਾ ਨਹੀਂ ਹੈਗਾ। ਫਿਰ ਜਦੋਂ ਕੁੱਟ ਪੈਂਦੀ ਹੁੰਦੀ ਆ, ਜਦੋਂ ਧੱਕਾ ਹੁੰਦਾ ਫਿਰ ਰੌਲਾ ਨਾ ਪਾਇਆ ਕਰੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਜਾਣਦੇ ਹੋ ਕਿ ਜੋ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਕਿ ਦਿੱਲੀ ਵਿਖੇ ਇੱਕ ਜੋ ਗੁਰਸਿੱਖ ਵੀਰ ਆ ਉਹ ਟਰੱਕ ਚਲਾਉਂਦੇ ਨੇ, ਉਹਨਾਂ ਦਾ ਆਪਣਾ ਟਰੱਕ ਆ, ਹੁਣੀ ਥੋੜਾ ਸਮਾਂ ਲਿਆ, ਉਹਨਾਂ ਨੇ ਪਹਿਲਾਂ 20 ਸਾਲ ਡਰਾਈਵਰੀ ਕੀਤੀ ਹੈ ਤੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਗੱਡੀ ਲਈ ਆ, ਤੇ ਪਰ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਜਾਣਬੁੱਝ ਕਰਕੇ ਇਹਨਾਂ ਨੂੰ ਪ੍ਰੋਵੋਕੇਸ਼ਨ ਦੇ ਚੱਕਰ ਦੇ ਵਿੱਚ ਵੀ ਪ੍ਰਵੋਕ ਕਰਕੇ ਤੇ ਕਿਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਜਿਵੇਂ ਵੀ ਹੋ ਸਕਦਾ ਵੀ ਇਹਨਾਂ ਦੀ ਬੇਇੱਜ਼ਤੀ ਕਰੀਏ, ਉਹ ਇੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਮਹਾਰਾਜ ਨੇ ਇੰਨੀ ਕੁ ਕਿਰਪਾ ਵਰਤਾਈ ਗੁਰੂ ਸਾਹਿਬ ਨੇ ਕਿ ਸਿੰਘ ਨੇ ਜਿੱਥੇ ਆਪਣਾ ਕਿਰਦਾਰ ਨੀਵਾਂ ਨਹੀਂ ਹੋਣ ਦਿੱਤਾ, ਉੱਥੇ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਹੋਇਆਂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼ਸਤਰ ਦੀ ਖੇਡ ਆ ਉਹ ਵੀ ਵਰਤਾਈ। ਕਿਉਂਕਿ ਮਹਾਰਾਜ ਨੇ ਸਾਨੂੰ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ, ਉੱਥੇ ਸਵੈ ਰੱਖਿਆ ਦੀ ਵੀ ਗੱਲ ਕੀਤੀ। ਸ਼ਸਤਰ ਦੇਣ ਦਾ ਕਨਸੈਪਟ, ਮਹਾਰਾਜ ਵੱਲੋਂ ਸ਼ਸਤਰ ਬਖਸ਼ਣ ਦਾ ਜਿਹੜਾ ਕਨਸੈਪਟ ਉਹ ਇਹੀ ਸੀ। ਸੋ ਉਹਦੇ ਤੇ ਪਹਿਰਾ ਦਿੱਤਾ ਸਿੰਘ ਨੇ। ਬਹੁਤ ਇੱਥੇ ਬੜੇ ਸਿਆਣੇ ਅਸੀਂ ਦੇਖਦੇ ਇੰਟਰਨੈਟ ਦੇ ਉੱਤੇ ਬੜਾ ਰੌਲਾ ਪਾਉਂਦੇ ਆ ਵੀ ਇਹ ਜੀ ਕਿਰਪਾਨਾਂ ਨੰਗੀਆਂ ਕੱਢ ਲੈਂਦੇ ਆ ਜੀ, ਇੱਦਾਂ ਕਰਦੇ ਆ। ਉਹੀ ਇਹ ਸਿਆਣੇ ਰੌਲਾ ਪਾਉਂਦੇ ਹੁੰਦੇ ਆ ਜਦੋਂ ਇਹੋ ਜਿਹੇ ਸਿੰਘ ਦੀ ਦਸਤਾਰ ਲੱਥ ਜੇ, ਕੇਸ ਪੱਟੇ ਜਾਣ, ਬੇਰੁਮਤੀ ਹੋਵੇ, ਕੁੱਟਮਾਰ ਹੋਵੇ, ਫਿਰ ਇਹੀ ਲੋਕ ਜਿਹੜੇ ਬਹੁਤੇ ਸਿਆਣੇ ਨੇ ਇਹ ਕਹਿਣ ਲੱਗ ਜਾਂਦੇ ਵੀ ਇਹਨਾਂ ਦੇ ਸ਼ਸਤਰ ਕਿੱਥੇ ਨੇ। ਸੋ ਜੇ ਸ਼ਸਤਰ ਪ੍ਰਕਾਸ਼ ਕਰਕੇ ਉਹ ਆਪਣਾ ਸਿੰਘ ਬਚਾਅ ਕਰ ਰਿਹਾ, ਵੱਡੀ ਗੱਲ ਉਹਨੇ ਸਿੱਖ ਨੇ ਕਿਸੇ ਤੇ ਵਾਰ ਨਹੀਂ ਕੀਤਾ, ਕਿਸੇ ਦੇ ਉੱਤੇ ਵਾਰ ਕਰਕੇ ਕਿਸੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਸਵੈ ਰੱਖਿਆ ਕੀਤੀ ਹੈ। ਉੱਥੇ ਜੇ ਗੱਤਕਾ ਵੀ ਖੇਡਿਆ 10 ਮਿੰਟ 5 ਮਿੰਟ ਤੇ ਉਹ ਦੱਸਣ ਵਾਸਤੇ ਹੀ ਕਿ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਸੰਦਰਭ, ਕਨਸੈਪਟ, ਮਰਿਆਦਾ, ਸਿਧਾਂਤ ਅਸੀਂ ਉੱਤੇ ਖੜੇ ਆ। ਤੇ ਇਹੀ ਲੋੜ ਆ, ਮਹਾਰਾਜ ਦਾ ਸਾਨੂੰ ਹੁਕਮ ਆ, ਕੋਈ ਮਨੁੱਖ ਨਹੀਂ ਕਹਿ ਰਿਹਾ। ਮਹਾਰਾਜ ਕਹਿ ਰਹੇ ਨੇ ਕਿ ਸ਼ਸਤਰ ਜਿਹੜੇ ਨੇ ਉਹ ਸਿੱਖ ਦੇ ਪੀਰ ਨੇ ਤੇ ਸ਼ਸਤਰ ਤੋਂ ਬਿਨਾਂ ਕੋਈ ਵੀ ਖੇਡ ਨਹੀਂ ਹੈਗੀ। ਦਰਸ਼ਨ ਵੀ ਮਹਾਰਾਜ ਕਹਿੰਦੇ ਵੀ ਮੈਂ ਤੇਰੇ ਸਵੀਕਾਰ ਨਹੀਂ ਕਰਦਾ ਜਦੋਂ ਸ਼ਸਤਰ ਨਹੀਂ ਪਾ ਕੇ ਆਇਆ। ਇਸ ਕਰਕੇ ਬੇਨਤੀ ਹੈ ਕਿ ਆਪਾਂ ਗੁਰੂ ਸਾਹਿਬ ਦੇ ਦਿੱਤੇ ਹੁਕਮਾਂ ਤੇ ਪਹਿਰਾ ਦਈਏ। ਸੋ ਅੱਜ ਅਸੀਂ ਦਿੱਲੀ ਵਿਖੇ ਭਾਈ ਸਾਹਿਬ ਦੇ ਗ੍ਰਹਿ ਵਿਖੇ ਆਏ ਆ। ਮਹਾਰਾਜ ਦੀ ਕਿਰਪਾ ਦੇ ਨਾਲ ਜੋ ਪੰਥ ਵੱਲੋਂ ਬਣਦਾ ਮਾਨ ਸਨਮਾਨ ਆ ਉਹ ਅਸੀਂ ਇਹਨਾਂ ਨੂੰ ਦਿੱਤਾ। ਸਿਰਫ ਪਾਉ ਦੀ ਬਖਸ਼ਿਸ਼, ਸ਼ਸਤਰ ਦੀ ਬਖਸ਼ਿਸ਼ ਮਹਾਰਾਜ ਵੱਲੋਂ ਹੋਈ ਹੈ। ਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਆਪਾਂ ਸਾਰੇ ਹੀ ਸਿੱਖ ਜਿਹੜੇ ਆ ਗੁਰੂ ਦੇ, ਆਪਾਂ ਆਪਣੇ ਸਿਧਾਂਤਾਂ ਤੇ ਆਪਣੀ ਮਰਿਆਦਾ ਤੇ ਖੜ ਕੇ ਤੇ ਪੰਥ ਦੀ ਆਨ ਦੀ ਬਾਨ ਤੇ ਸ਼ਾਨ ਦੇ ਲਈ ਚੜ੍ਹਦੀ ਕਲਾ ਲੜ ਕੇ ਪਹਿਰਾ ਦੇਵਾਂਗੇ, ਤਾਂ ਕਿ ਕੋਈ ਵੀ ਉੱਠ ਕਰਕੇ ਸਾਡੀਆਂ ਦਸਤਾਰਾਂ ਨੂੰ, ਸਾਡੇ ਦਾੜਿਆਂ ਨੂੰ, ਸਾਡੇ ਕੇਸਾਂ ਨੂੰ, ਸਾਡੇ ਕਕਾਰਾਂ ਨੂੰ ਹੱਥ ਨਾ ਪਾਵੇ। ਇਹ ਬਹੁਤ ਜ਼ਰੂਰੀ ਆ। ਹਾਂ, ਬਾਕੀ ਜੇ ਕੁੱਟ ਖਾਣੀ ਆ ਭਾਈ ਫਿਰ ਤੁਹਾਡੀ ਮਰਜ਼ੀ ਆ, ਉਹ ਤਾਂ ਤੁਹਾਨੂੰ ਪੈ ਰਹੀ ਆ, ਹਰ ਥਾਂ ਤੇ ਪੈ ਰਹੀ ਆ, ਪਰ ਜਿੰਨਾ ਚਿਰ ਗੁਰੂ ਦੇ ਹੁਕਮ ਤੇ ਆਸੇ ਦੇ ਉੱਤੇ ਪੂਰੇ ਨਹੀਂ ਖਰੇ ਉਤਰਦੇ
ਉਹਨੂੰ ਚਿਰੇ ਪੈਂਦੀ ਰਹਿਣੀ ਹੈ। ਮਹਾਰਾਜ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਏ ਦਿਨ ਦਿੱਲੀ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਆਪਣੇ ਮੁਲਕ ਦੇ ਵੱਖ-ਵੱਖ ਥਾਵਾਂ ਤੇ ਦੇਖਦੇ ਹਾਂ ਕਿ ਆਏ ਦਿਨ ਗੱਡੀਆਂ ਦਾ ਵੀ ਜਦੋਂ ਕੋਈ ਟੱਕਰ ਹੁੰਦੀ ਹੈ, ਕੁਛ ਹੁੰਦਾ ਤਾਂ ਸਾਡੇ ਸਿੱਖਾਂ ਦੀ ਪੱਗ ਲੈਂਦੀ ਦਿਖਾਈ ਦਿੰਦੀ ਹੈ, ਦਾੜੀਆਂ ਪੁੱਟੀਆਂ ਜਾਂਦੀਆਂ ਨੇ, ਹਮੇਸ਼ਾ ਕੁੱਟ ਖਾਂਦੇ ਦੇਖਦੇ ਆ। ਬਦਕਿਸਮਤੀ ਹੈ ਕਿ ਸਾਨੂੰ ਗੁਰੂ ਸਾਹਿਬ ਦਾ ਹੁਕਮ ਸੀ ਕਿ ਅਸੀਂ ਸ਼ਸਤਰਧਾਰੀ ਹੋਈਏ, ਲੇਕਿਨ ਅਸੀਂ ਕਿਤੇ ਨਾ ਕਿਤੇ ਗੁਰੂ ਤੋਂ ਬੇਮੁਖ ਹੋ ਚੁੱਕੇ ਹਾਂ, ਬਾਣੀ ਬਾਣੇ ਤੋਂ ਟੁੱਟ ਚੁੱਕੇ ਹਾਂ। ਇਸੇ ਕਰਕੇ ਸ਼ਾਇਦ ਸਾਨੂੰ ਮਾਰਾਂ ਪੈਂਦੀਆਂ ਨੇ। ਮਗਰ ਪਿਛਲੇ 2 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਸਿੱਖ ਡਰਾਈਵਰ ਦੀ ਗੱਡੀ ਦੇ ਉੱਤੇ ਹਮਲਾ ਹੁੰਦਾ ਤੇ ਉਹ ਗੁਰੂ ਕਾ ਸਿੰਘ ਸ਼ਸਤਰ ਦੇ ਨਾਲ ਆਪਣੀ ਰਾਖੀ ਕਰਦਾ ਤੇ ਗਿੱਦੜਾਂ ਦੀ ਉਸ ਫੌਜ ਨੂੰ ਭਜਾਉਂਦਾ। ਉਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਪਿਛਲੇ 2 ਦਿਨਾਂ ਤੋਂ ਭਾਰੀ ਹੈਗੀ। ਆਪਾਂ ਜਦੋਂ ਇਸ ਸਾਰੀ ਗੱਲ ਦੀ ਡਿਟੇਲ ਵਿੱਚ ਗਏ ਤੇ ਸਾਡੀ ਸਰਦਾਰ ਪਰਮਜੀਤ ਸਿੰਘ ਖਾਲਸਾ ਜਿਹੜੇ ਉਚੇਚਾ ਅੱਜ ਅੰਮ੍ਰਿਤਸਰ ਤੋਂ ਪੰਜਾਬ ਤੋਂ ਦਿੱਲੀ ਪਹੁੰਚੇ ਨੇ, ਉਸ ਸਿੰਘ ਦੇ ਘਰ ਪਹੁੰਚੇ ਹੋਏ ਹੈਗੇ ਆ ਤੇ ਸਾਰੀ ਗੱਲਬਾਤ ਅਸੀਂ ਭਾਈ ਸਾਹਿਬ ਨਾਲ ਵੀ ਕਰਾਂਗੇ। ਲੇਕਿਨ ਸਭ ਤੋਂ ਪਹਿਲੇ ਫਤਿਹ ਦੀ ਸਾਂ ਤੋਂ ਗੱਲ ਦੀ ਸ਼ੁਰੂਆਤ ਕਰਨੇ ਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਜੀ, ਆਪ ਜੀ ਉਚੇਚਾ ਅੰਮ੍ਰਿਤਸਰ ਤੋਂ ਆਏ ਹੈਗੇ ਹੋ। ਅਸੀਂ ਸਿੰਘ ਦੇ ਪਰਿਵਾਰ ਚ ਇੱਕ ਨਾ ਸਕੂਨ ਮਿਲਦਾ ਹੈ ਇਹਦੇ ਮਸਲਿਆਂ ਦੇ ਵਿੱਚ ਦੇਖ ਕੇ। ਬੇਸ਼ੱਕ ਅਸੀਂ ਕਹਿ ਲਈਏ ਕਿ ਕਈ ਐਗਜ਼ਾਮਪਲ ਚ ਦੇਖਦੇ ਹਾਂ ਕਿ ਸਾਡੀਆਂ ਪੱਗਾਂ ਲੈਂਦੀਆਂ ਨੇ, ਸਾਡੇ ਦਾੜੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ, ਜੁੱਤੀਆਂ ਅਸੀਂ ਖਾਂਦੇ ਹਾਂ। ਇਸ ਮਸਲੇ ਦੇ ਅੰਦਰ ਜਿੱਥੇ ਸਾਡੇ ਇਸ ਵੀਰ ਨੂੰ ਸੋਸ਼ਲ ਮੀਡੀਆ ਮੈਂ ਲਫ਼ਜ਼ ਵਰਤਾਂਗਾ ਹੀਰੋ ਜ਼ਰੂਰ ਬਣਾਤਾ, ਲੇਕਿਨ ਕਿਤੇ ਨਾ ਕਿਤੇ ਇੱਕ ਸਕੂਨ ਮਿਲਿਆ ਕਿ ਅਸੀਂ ਗੁਰੂ ਤੋਂ ਅਗਰ ਬੇਮੁਖ ਨਹੀਂ ਹੋਏ, ਅਸੀਂ ਪਹਿਰਾ ਦਿੱਤਾ ਹੈ ਬਾਣੀ ਤੇ ਬਾਣੇ ਦੇ ਉੱਤੇ। ਤੇ ਪ੍ਰਤੱਖ ਐਗਜ਼ਾਮਪਲ ਸਾਡਾ ਵੀਰ ਹੈ। ਤੁਹਾਡਾ ਇਸ ਮਸਲੇ ਤੇ ਕੀ? ਹਾਂਜੀ, ਬਿਲਕੁਲ। ਪਹਿਲੀ ਗੱਲ, ਸਾਨੂੰ ਨਾ ਬੜੀ ਵਾਰੀ ਫੋਨ ਆਉਂਦੇ ਨੇ ਪੰਜਾਬ ਤੋਂ ਵੀ, ਹੋਰ ਥਾਵਾਂ ਦੀ, ਸਾਡੀ ਪੱਗ ਲੱਥ ਗਈ ਜੀ, ਸਾਡੇ ਕੇਸ ਪੱਟ ਤੇ ਜੀ, ਸਾਡੇ ਕਕਾਰਾਂ ਦੀ ਬੇਦਬੀ ਹੋ ਗਈ। ਵੀਡੀਓ ਬਣਾ ਕੇ ਆਪ ਹੀ ਇੰਟਰਨੈਟ ਦੇ ਅਪਲੋਡ ਕਰਕੇ ਤੇ ਜਲੂਸ ਲੋਕ ਕੱਢ ਲੈਂਦੇ ਨੇ। ਸਾਨੂੰ ਇਹ ਖੁਸ਼ੀ ਇਸ ਗੱਲ ਦੀ ਆ ਵੀ ਉਹ ਵਰਤਾਰਾ ਦੇਖ ਦੇਖ ਕੇ ਜਿਵੇਂ ਸਾਡਾ ਮਨ ਦੁਖੀ ਹੋ ਗਿਆ ਸੀਗਾ, ਤੇ ਇਹ ਵਰਤਾਰਾ ਜਿਹੜਾ ਮਹਾਰਾਜ ਨੇ ਪ੍ਰਗਟ ਕੀਤਾ, ਜਿਹੜਾ ਸਿੰਘ ਦੇ ਵੱਲੋਂ ਪ੍ਰਤੱਖ ਨਜ਼ਾਰਾ ਸਾਰਾ ਆਪਾਂ ਦੇਖਿਆ ਇੰਟਰਨੈਟ ਦੇ ਉੱਤੇ ਜਿਵੇਂ ਚੱਲ ਰਿਹਾ, ਇਹ ਦੇਖ ਕੇ ਮਨ ਨੂੰ ਘੱਟੋ ਘੱਟ ਇਹ ਸਕੂਨ ਹੈ ਵੀ ਹਜੇ ਵੀ ਸਿਧਾਂਤਕ ਤੌਰ ਤੇ, ਮਰਿਆਦਾ ਤੌਰ ਤੇ ਤੇ ਜ਼ਮੀਰਾਂ ਦੇ ਤੌਰ ਦੇ ਉੱਤੇ ਸਿੱਖ ਜਿਉਂਦੇ ਨੇ, ਜਿਹੜੇ ਇਹ ਨਹੀਂ ਹੈਗੇ ਵੀ ਜੀ ਅਸੀਂ ਅੰਮ੍ਰਿਤ ਛਕਿਆ, ਗੁਰੂ ਦਾ ਬਾਣਾ ਪਾਇਆ ਤੇ ਕੁੱਟ ਖਾਈ ਜਾਂਦੇ ਆ। ਇਹ ਕੁੱਟ ਖਾਣ ਵਾਲੇ ਨਹੀਂ ਹੈਗੇ, ਇਹ ਅੱਗੋਂ ਖੜਨ ਵਾਲੇ ਨੇ, ਡਟਣ ਵਾਲੇ ਨੇ। ਜਿੱਥੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਉੱਥੇ ਸਵੈ ਰੱਖਿਆ ਦੇ ਉੱਤੇ ਪਹਿਰਾ ਵੀ ਦੇਣ ਵਾਲੇ ਨੇ। ਸੋ ਇਹ ਸਿੰਘ ਨੇ ਆਪਣੀ ਅਜ਼ਮਤ ਨੂੰ ਬਚਾਉਣ ਦੇ ਲਈ, ਆਪਣੀ ਸਿੱਖੀ ਨੂੰ, ਸਿਧਾਂਤਾਂ ਨੂੰ ਬਚਾਉਣ ਲਈ, ਆਪਣੇ ਕਕਾਰਾਂ ਨੂੰ, ਕੇਸਾਂ ਨੂੰ ਬਚਾਉਣ ਦੇ ਲਈ ਕਿਸੇ ਦੇ ਉੱਤੇ ਫਿਰ ਵੱਡੀ ਗੱਲ ਆ ਕਿ ਵਾਰ ਨਹੀਂ ਕੀਤਾ ਨਜਾਇਜ਼। ਜਿਹੜਾ ਚੜ੍ਹ ਕੇ ਆਉਂਦਾ ਸੀ ਉਹਨੂੰ ਦੱਸਿਆ, ਦਬਕਾਇਆ ਕਿ ਸ਼ਸਤਰ ਆ ਮੇਰੇ ਕੋਲ, ਜੇ ਤੁਸੀਂ ਇਹ ਕੋਸ਼ਿਸ਼ ਵੀ ਕਰਨ ਦੀ ਤੁਸੀਂ ਕੀਤੀ, ਵੀ ਕੋਸ਼ਿਸ਼ ਵੀ ਕੀਤੀ ਭੋਰਾ ਵੀ, ਤੇ ਉਹਦਾ ਖਮਿਆਜਾ ਤੁਹਾਨੂੰ ਵੱਡਾ ਭੁਗਤਣਾ ਪਊਗਾ। ਤੇ ਉਹ ਫਿਰ ਸਾਰਾ ਕੁਝ ਆਪਾਂ ਦੇਖਿਆ ਵਰਤਾਰਾ ਮਹਾਰਾਜ ਦੀ ਕਿਰਪਾ ਸਦਕਾ ਹੋਇਆ। ਕਿਉਂਕਿ ਮਹਾਰਾਜ ਨੇ ਜੇ ਇਹਨਾਂ ਨੂੰ ਸਿੰਘਾਂ ਨੂੰ, ਇਹ ਸਿੰਘ ਤੁਹਾਨੂੰ ਦੱਸ ਰਿਹਾ ਵੀ ਥੋੜ੍ਹਾ ਸਮਾਂ ਹੀ ਹੋਇਆ, ਪਹਿਲਾਂ ਪਤਤ ਸੀ ਵੀਰ, ਤੇ 20 ਸਾਲ ਵੀਰ ਨੇ ਡਰਾਈਵਰੀ ਕੀਤੀ ਆ। ਹੁਣ 2025 ਚ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਆਪਣੀ ਗੱਡੀ ਇਹਨਾਂ ਨੂੰ ਮਿਲੀ ਆ, ਉਹ ਆਪਣਾ ਇਹ ਕੰਮ ਇਹਨਾਂ ਨੇ ਸ਼ੁਰੂ ਕੀਤਾ। ਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆਪਣੇ ਪਰਿਵਾਰ ਦੀ ਹੁੰਦੀ ਆ, ਉਦੋਂ ਤੁਸੀਂ ਫੈਸਲਾ ਲੈਣ ਲੱਗਿਆ ਬਹੁਤ ਕੁਝ ਸੋਚਦੇ ਹੋ। ਪਰ ਇੱਥੇ ਸਿੰਘ ਨੇ ਇਹ ਫੈਸਲਾ ਲਿਆ ਵੀ ਮੈਂ ਇੱਥੇ ਜੇ ਹੁਣ ਰੋਜੀ ਰੋਟੀ ਦੇਖਣ ਲੱਗ ਗਿਆ, ਮੇਰੀ ਗੱਡੀ ਆ ਜੀ, ਕੋਈ ਨੁਕਸਾਨ ਹੋ ਜਾਊਗਾ, ਮੇਰੇ ਤੇ ਪਰਚਾ ਹੋ ਜਾਊਗਾ, ਤੇ ਫਿਰ ਇਹ ਸਿੱਖ ਦੀ ਜਿਹੜੀ ਉੱਥੇ ਹਾਲਾਤ ਹੋਣੀ ਸੀ ਉਹ ਬੜੀ ਮੰਦੀ ਹੋਣੀ ਸੀ, ਬਹੁਤ ਮੰਦਭਾਗੀ ਹੋਣੀ ਸੀ। ਪਰ ਇਹ ਮਹਾਰਾਜ ਦੀ ਬੜੀ ਕਿਰਪਾ ਰਹੀ ਵੀ ਗੁਰੂ ਸਾਹਿਬ ਨੇ ਕਿਰਪਾ ਰੱਖੀ ਸਿੰਘ ਦੇ ਉੱਤੇ, ਤੇ ਚੜ੍ਹਦੀ ਕਲਾ ਨਾਲ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ। ਪਰਮਜੀਤ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ। ਪੰਜਾਬ ਦੀ ਗੱਲ ਕਰਾਂ, ਤੁਸੀਂ ਦਿੱਲੀ ਆਏ ਹੋਗੇ, ਪਤਿਤਪੁਣਾ ਸਾਡੀ ਜਿਹੜੀ ਨੌਜਵਾਨੀ, ਅਗਰ ਅਸੀਂ ਦਿੱਲੀ ਦੀ ਖਾਸ ਕਰਕੇ, ਤੇ ਦਿੱਲੀ ਦੇ ਅੰਦਰ ਬੇਸ਼ੱਕ ਹਲੇ ਵਾਲ ਕਟਾਉਣ ਵਾਲੇ ਨੌਜਵਾਨ ਮੁੰਡੇ ਘੱਟ ਨੇ, ਟੋਪੀਆਂ ਪਾਉਣ ਵਾਲੇ ਤੇ ਗੁੱਤਾ ਪਿੱਛੇ ਕਰਨ ਵਾਲੀ ਨਾ ਇੱਕ ਨੌਜਵਾਨੀ ਸਾਡੀ ਸਿੱਖ ਕੌਮ ਵਿੱਚ ਖੜੀ ਹੋ ਗਈ ਹੈ, ਜਿਹੜਾ ਇੱਕ ਬੜਾ ਵਧੀਆ ਅਲਫਾਜ਼ ਵਰਤ ਰਹੀ ਹੈ ਜੀ, ਮਾਡਰਨ ਲਾਈਫ ਹੈਗੀ ਹੈ, ਅਸੀਂ ਅੰਮ੍ਰਿਤ ਛਕ ਕੇ ਕੀ ਕਰਨਾ ਹੈ। ਫਿਰ ਜਦੋਂ ਉਹਨਾਂ ਨੂੰ ਕੁੱਟ ਪੈਂਦੀ ਹੈ ਤੇ ਰੋਂਦੇ ਕੁਰਲਾਉਂਦੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਉਂਦੇ ਨੇ, ਇਹ ਜਿਹੇ ਨੌਜਵਾਨਾਂ ਨੂੰ ਤੁਸੀਂ ਕੀ ਕਹੋਗੇ ਕਿ ਜਿਹੜੇ ਅੰਮ੍ਰਿਤ ਛਕਣ ਤੋਂ ਬੇਮੁਖ ਹੋ ਜਾਂਦੇ ਨੇ ਤੇ ਕਹਿੰਦੇ ਨੇ ਜੀ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ 'ਚ ਕਿਰਪਾਨ ਕੌਣ ਪਾਏਗਾ ਤੇ ਸ਼ਸਤਰ ਕੌਣ ਰੁਕੇਗਾ, ਕੀ ਕਹੋਗੇ ਇਹ ਮੁੰਡੇ? ਦੇਖੋ, ਮਹਾਰਾਜ ਨੇ ਸਾਨੂੰ, ਗੁਰੂ ਸਾਹਿਬ ਨੇ ਨਾ ਜਿੱਥੇ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਉੱਥੇ ਮਹਾਰਾਜ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਨੇ ਰਹਿਤ ਨੂੰ ਪਹਿਲ ਦਿੱਤੀ ਆ। ਤੇ ਜਿਹੜੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਨੌਜਵਾਨ ਤੁਹਾਡੇ ਇੱਥੇ ਨਹੀਂ, ਪੰਜਾਬ ਦੇ ਵਿੱਚ ਵੀ ਪਤਤਪੁਣਾ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਹੋ ਰਿਹਾ। ਸਿੱਖਾਂ ਦੇ ਬੱਚੇ ਕੇਸ ਕਟਾਈ ਜਾਂਦੇ ਨੇ, ਅੰਮ੍ਰਿਤ ਨਹੀਂ ਛਕ ਰਹੇ, ਲੱਚੇਪੁਣੇ ਦਾ ਸ਼ਿਕਾਰ ਨੇ, ਨਸ਼ਿਆਂ ਦਾ ਸ਼ਿਕਾਰ ਨੇ। ਮੈਂ ਤਾਂ ਉਹਨਾਂ ਨੂੰ ਫਿਰ ਇਹੀ ਬੇਨਤੀ ਕਰੂੰਗਾ ਵੀ ਜਦੋਂ ਤੁਹਾਨੂੰ ਕੁੱਟ ਪੈਂਦੀ ਹੁੰਦੀ, ਫਿਰ ਇਹ ਨਾ ਕਿਹਾ ਕਰੋ ਅਸੀਂ ਸਿੱਖ ਹਾਂ, ਫਿਰ ਘੱਟੋ ਘੱਟ ਇਹ ਨਾ ਕਿਹਾ ਕਰੋ ਵੀ ਅਸੀਂ ਦਸਮ ਪਾਤਸ਼ਾਹ ਦੇ ਪੁੱਤ ਹਾਂ ਜਾਂ ਅਸੀਂ ਸਿੱਖ ਹੋਣ ਦੇ ਕਰਕੇ ਸਾਡੇ ਨਾਲ ਇਹ ਕੁਝ ਹੋਇਆ। ਫਿਰ ਤੁਸੀਂ ਜਿਹੜੇ ਵੇਸ਼ਭੂਸ਼ਾ 'ਚ ਹੋ ਉਸੇ ਵੇਸ਼ਭੂਸ਼ਾ 'ਚ ਦੱਸੋ ਵੀ ਅਸੀਂ ਇਸ ਭਾਸ਼ਾ ਵੇਸ਼ਭੂਸ਼ਾ 'ਚ ਰਹਿੰਦੇ ਹਾਂ, ਸਾਡਾ ਇਹ ਰੂਪ ਸਿੱਖੀ ਵਾਲਾ ਨਹੀਂ ਹੈਗਾ। ਫਿਰ ਜਦੋਂ ਕੁੱਟ ਪੈਂਦੀ ਹੁੰਦੀ ਆ, ਜਦੋਂ ਧੱਕਾ ਹੁੰਦਾ ਫਿਰ ਰੌਲਾ ਨਾ ਪਾਇਆ ਕਰੋ। ਤੇ ਜੇ ਤੁਹਾਨੂੰ ਇੰਨਾ ਦਰਦ ਆ ਸਿੱਖੀ ਦਾ, ਜੇ ਮਹਿਸੂਸ ਹੁੰਦਾ ਕਿ ਗਲਤ ਹੋ ਰਿਹਾ, ਫਿਰ ਗੁਰੂ ਸਾਹਿਬ ਦੇ ਹੁਕਮ ਤੇ ਪਹਿਰਾ ਦਿਓ, ਅੰਮ੍ਰਿਤ ਛਕੋ, ਬਾਣੀ ਤੇ ਬਾਣੇ ਦੇ ਧਾਰਨੀ ਹੋਵੋ, ਮਹਾਰਾਜ ਵੱਲੋਂ ਬਖਸ਼ੇ ਸਿਧਾਂਤਾਂ ਤੇ ਪਹਿਰਾ ਦਿਓ, ਤੇ ਪੰਥ ਦੀ ਡਟ ਕੇ ਸੇਵਾ ਕਰੋ, ਫਿਰ ਚੜ੍ਹਦੀ ਕਲਾ ਹੋਣੀ ਆ। ਵੇਖੋ, ਨਾਸ਼ਵਾਨ ਸਰੀਰ ਆ, ਇਹਨੇ ਚਲੇ ਜਾਣਾ,
ਇਹ ਮਿੱਟੀ ਹੈ, ਇਹਦੇ ਨਾਲ ਮੋਹ ਰੱਖਣਾ ਮੈਨੂੰ ਲੱਗਦਾ ਸਾਡੀ ਬੇਵਕੂਫੀ ਆ। ਇਹਦੇ ਨਾਲ ਮੋਹ ਨਾ ਰੱਖੀਏ। ਹਾਂ, ਮਹਾਰਾਜ ਨੇ ਤੁਹਾਨੂੰ ਇਹ ਅਵਸਥਾ ਬਖਸ਼ੀ ਆ, ਜਿੱਥੇ ਤੁਹਾਡੇ ਬਣਦੇ ਕਾਰਜ ਨੇ ਉਹ ਕਰੋ, ਆਪਣੇ ਪਰਿਵਾਰਕ ਤੌਰ ਤੇ ਕਰੋ, ਪੜ੍ਹਾਈਆਂ ਕਰੋ, ਅਫਸਰ ਬਣੋ, ਉਹ ਇੱਕ ਵਿਸ਼ਾ ਵੱਖਰਾ। ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਗਈ, ਮਰਿਆਦਾ ਦੀ ਆ ਗਈ, ਪੰਥ ਦੀ ਚੜ੍ਹਦੀ ਕਲਾ ਦੀ ਆ ਗਈ, ਉੱਥੇ ਡਟ ਕੇ ਪੈਰਾ ਦਿਓ। ਇੱਕ ਇਸ ਆਖਿਰਲਾ ਸਵਾਲ, ਕਿਉਂਕਿ ਭਾਈ ਸਾਹਿਬ ਨਾਲ ਹੀ ਬੜੇ ਸਾਰੇ ਸਵਾਲ ਨੇ ਜਿਹੜੇ ਆਪਾਂ ਉਹਨਾਂ ਨਾਲ ਕਰਨੇ ਨੇ। ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ, ਜਦੋਂ ਕਿਸੇ ਸਿੱਖ ਨੂੰ ਕੁੱਟ ਪੈਂਦੀ ਹੈ, ਕੋਈ ਬੇਅਦਬੀ ਦੀ ਘਟਨਾ ਪੈਂਦੀ ਹੈ, ਲਗਾਤਾਰ ਪੰਜਾਬ ਦੇ ਅੰਦਰ ਅਸੀਂ ਦੇਖ ਰਹੇ ਹਾਂ ਬੇਅਦਬੀਆਂ ਹੋ ਰਹੀਆਂ ਨੇ, ਸਾਡੇ ਸੋ ਕਾਲਡ ਜਥੇਦਾਰ ਤੇ ਸੋ ਕਾਲਡ ਪੰਥਕ ਆਗੂ, ਮੈਂ ਇੱਕ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਸਮੁੱਚੀ ਸਾਰੀ ਜਥੇਬੰਦੀਆਂ ਦੀ ਗੱਲ ਕਰ ਰਿਹਾ ਹੈਗਾ, ਉਹ ਫਟਾਫਟ ਉਸ ਜਗ੍ਹਾ ਤੇ ਪਹੁੰਚ ਜਾਂਦੀਆਂ ਨੇ ਜੀ ਅਸੀਂ ਪਹੁੰਚ ਗਏ। ਮਗਰ ਬੜੀ ਦੁੱਖ ਨਾਲ ਮੈਨੂੰ ਲਫ਼ਜ਼ ਕਹਿਣਾ ਪੈਂਦਾ ਹੈ ਕਿ ਮੈਨੂੰ ਤਕਰੀਬਨ 20 ਸਾਲ ਹੋ ਗਏ ਮੀਡੀਆ ਦੇ ਵਜੋਂ, ਜਦੋਂ ਇਹ ਜਿਹਾ ਕੋਈ ਸਿੰਘ ਚੜ੍ਹਦੀ ਕਲਾ ਦੀ ਗੱਲ ਕਰਦਾ, ਸਾਡੀ ਪੰਥਕ ਲੀਡਰਸ਼ਿਪ ਤੇ ਸਾਡੇ ਸੋ ਕਾਲਡ ਜਥੇਦਾਰ ਇਹ ਜਿਹੇ ਹਾਲਾਤਾਂ 'ਚ ਨਹੀਂ ਪਹੁੰਚਦੇ। ਹੱਲਾਸ਼ੇਰੀ ਤੇ ਨਾ ਕਹੀਏ, ਘੱਟੋ ਘੱਟ ਅਸੀਂ ਕਹੀਏ ਇੱਕ ਸਿਫਤ ਕਰਨ ਲਈ ਤੁਸੀਂ ਉਚੇਚਾ ਪੰਜਾਬ 'ਚ ਆਏ ਹੋ, ਤੁਹਾਨੂੰ ਲੱਗਦਾ ਨਹੀਂ ਸਾਡੇ ਕਮੇਟੀਆਂ, ਸਾਡੇ ਜਥੇਦਾਰਾਂ ਦਾ ਫਰਜ਼ ਬਣਦਾ ਸੀ ਇਸ ਸਿੰਘ ਨੂੰ ਸਨਮਾਨਿਤ ਕਰਨ ਦਾ? ਇਹ ਸਾਡੇ ਤਰਾਸਦੀ ਆ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਮੈਂ ਇੱਥੇ ਇਹ ਬਚਨ ਕਰਦਾ ਵਾਂ ਤੇ ਹਮੇਸ਼ਾ ਇਹ ਬੇਨਤੀ ਕਰਦਾ ਹੁੰਨਾ ਕਿ ਜਦੋਂ ਆਪਾਂ ਪੰਥ ਦੇ ਰਾਹ ਤੁਰ ਪਈਏ ਨਾ, ਗੁਰੂ ਵੱਲ ਮੂੰਹ ਕਰ ਲਈਏ, ਫਿਰ ਉਦੋਂ ਇਹ ਨਹੀਂ ਸੋਚਣਾ ਭਾਵੇਂ ਫਿਰ ਸਾਡੇ ਘਰਾਂ 'ਚ ਘਾਹ ਉੱਗ ਜੇ, ਉੱਜੜ ਜੀਏ ਭਾਵੇਂ, ਪਰ ਜਦੋਂ ਗੁਰੂ ਵੱਲ ਮੁੱਖ ਕਰ ਲਿਆ, ਉਦੋਂ ਕਿਸੇ ਮਨੁੱਖ ਦੇ ਕੋਲੋਂ ਆਸ ਰੱਖਣਾ ਮੈਨੂੰ ਲੱਗਦਾ ਬਹੁਤ ਛੋਟੀ ਜੀ ਗੱਲ ਹੋ ਜਾਂਦੀ ਆ। ਆਪਾਂ ਗੁਰੂ ਨੂੰ ਸਮਰਪਿਤ ਆ, ਗੁਰੂ ਲਈ ਕਾਰਜ ਕੀਤਾ ਜਾਂ ਗੁਰੂ ਲਈ ਕਰ ਰਹੇ ਹਾਂ। ਹੁਣ ਬੇਅਦਬੀ ਤੁਸੀਂ ਗੱਲ ਕੀਤੀ ਆ, ਬਹੁਤ ਥਾਵਾਂ ਤੇ ਦਿੱਲੀ ਵੀ ਤੁਹਾਡੇ ਸੰਘੂ ਬਾਰਡਰ ਤੁਹਾਨੂੰ ਪਤਾ ਜਦੋਂ ਮੋਰਚਾ ਲੱਗਾ ਸੀ ਉਦੋਂ ਬੇਅਦਬੀ ਹੋਈ ਤੇ ਸਿੰਘਾਂ ਨੇ ਮੌਕੇ ਤੇ ਫੈਸਲਾ ਕੀਤਾ। ਪੰਜਾਬ 'ਚ ਵੀ ਕਈਆਂ ਘਟਨਾਵਾਂ ਹੋਈਆਂ, ਸਿੰਘਾਂ ਨੇ ਫੈਸਲੇ ਕੀਤੇ ਨੇ। ਪਰ ਜਿਨ੍ਹਾਂ ਸਿੰਘਾਂ ਨੇ ਕਾਰਜ ਕੀਤੇ ਉਹਨਾਂ ਨੇ ਇਹ ਸੋਚ ਕੇ ਨਹੀਂ ਕੀਤੇ ਵੀ ਜੇ ਅਸੀਂ ਕਾਰਜ ਕਰਤਾ ਤੇ ਸਾਡਾ ਕੀ ਹੋਊਗਾ, ਸਾਡੇ ਪਰਿਵਾਰਾਂ ਦਾ ਕੀ ਹੋਊਗਾ। ਉਹਨਾਂ ਨੇ ਆਪਣੇ ਜਿਹੜੇ ਸਾਡੇ ਪੁਰਖੇ ਨੇ, ਜਿਹੜੇ ਸਾਡੇ ਸ਼ਹੀਦ ਨੇ, ਉਹਨਾਂ ਦੇ ਸਿਧਾਂਤਾਂ ਤੇ ਪਹਿਰਾ ਦਿੱਤਾ ਤੇ ਪਹਿਰਾ ਦੇ ਕੇ ਉਹਨਾਂ ਨੇ ਕਾਰਜ ਕੀਤੇ। ਸਾਨੂੰ ਬਿਰਤੀ ਇਹ ਪ੍ਰਗਟ ਕਰਨੀ ਪੈਣੀ ਆ, ਜੇ ਗੁਰੂ ਵੱਲ ਮੁੱਖ ਆ ਤੇ ਜੇ ਸਾਨੂੰ ਨਿੱਜ ਪਿਆਰਾ, ਜੇ ਸਾਨੂੰ ਇਹ ਪਰਿਵਾਰ ਪਿਆਰਾ ਰਹਿ ਗਿਆ, ਬਾਅਦ ਦੇ ਵਿੱਚ ਤੁਸੀਂ ਇਹ ਸੋਚ ਕੇ ਕਰਨ ਲੱਗ ਗਏ ਵੀ ਇਹ 'ਚ ਕੋਈ ਬੈਨੀਫਿਟ ਲੈ ਲਈਏ, ਮੈਨੂੰ ਲੱਗਦਾ ਫਿਰ ਉਹ ਸੇਵਾ ਨਹੀਂ ਹੈਗੀ। ਇਸ ਕਰਕੇ ਜੇ ਇਹ ਸਿੰਘ ਨੇ ਕਾਰਜ ਕੀਤਾ ਜਾਂ ਹੋਰ ਵੀ ਸਿੰਘਾਂ ਨੇ ਹੁਣ ਤੱਕ ਪੰਥ ਲਈ ਜਿੰਨੇ ਵੀ ਸਮੇਂ ਚੱਲ ਰਹੇ 'ਚ ਵਰਤਾਰੇ 'ਚ ਕਾਰਜ ਕੀਤੇ ਨੇ, ਇਹ ਗੁਰੂ ਸਾਹਿਬ ਨੇ ਕਰਵਾਏ ਉਹਨਾਂ ਦੇ ਕੋਲੋਂ। ਹਾਂ, ਇਹ ਜ਼ਰੂਰ ਆ ਵੀ ਜਿਹੜੀਆਂ ਸਾਡੀਆਂ ਆਪਣੇ ਆਪ ਨੂੰ ਸਰਮੌਰ ਕਹਿਣ ਵਾਲੀਆਂ ਸੰਸਥਾਵਾਂ, ਜਥੇਬੰਦੀਆਂ ਜਾਂ ਆਗੂ ਨੇ, ਇਹ ਉਹਨਾਂ ਦੀ ਘਾਟ ਆ ਬਹੁਤ ਵੱਡੀ ਕਿ ਉਹ ਆ ਕੇ ਘੱਟੋ ਘੱਟ ਕੋਈ ਮਦਦ ਦੀ ਲੋੜ ਨਹੀਂ, ਕੋਈ ਮੰਗ ਵੀ ਨਹੀਂ ਰਿਹਾ ਤੁਹਾਡੇ ਕੋਲੋਂ, ਪਰ ਮੋਢੇ ਤੇ ਹੱਥ ਰੱਖ ਦੇਣ ਆ ਕੇ, ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਪਰ ਇਹ ਨਹੀਂ ਕਰ ਪਾਉਂਦੇ ਉਹ, ਕਿਉਂਕਿ ਉਹ ਵੀ ਆਪਣੇ ਮੈਨੂੰ ਲੱਗਦਾ ਨਿੱਜੀ ਲੋੜਾਂ ਨਾਲ ਜੁੜੇ ਹੋਏ ਨੇ ਜਾਂ ਕਿਸੇ ਉਹ ਸਿਸਟਮ 'ਚ ਬੱਝੇ ਹੋਏ ਨੇ ਵੀ ਉਹ ਸ਼ਾਇਦ ਇਸ ਗੱਲ ਨੂੰ ਨਹੀਂ ਅੱਗੇ ਲਿਜਾ ਸਕਦੇ, ਨਹੀਂ ਕਰਨ ਜੋਗੇ, ਜਾਂ ਮਹਾਰਾਜ ਇਹਨਾਂ ਕੋਲ ਕਰਵਾ ਨਹੀਂ ਰਹੇ, ਕੋਈ ਲਾਇਕ ਨਹੀਂ ਹੈਗੇ ਸ਼ਾਇਦ ਕਰਨ ਦੇ। ਸੋ ਸੇਵਾ ਜੀ ਇਹ ਤਾਂ ਪੰਥ ਦੀ ਮਹਾਰਾਜ ਕਰਵਾਉਂਦੇ ਨੇ ਤੇ ਜਿਹਦੇ ਕੋਲ ਕਰਵਾਉਣੀ ਹੈ ਮਹਾਰਾਜ ਨੂੰ ਕਰਵਾ ਹੀ ਲੈਣੀ ਹੈ। ਬਿਲਕੁਲ ਭਾਈ ਸਾਹਿਬ ਹੋਰਾਂ ਨੇ ਬੜੀ ਵੱਡੀ ਗੱਲ ਕੀਤੀ ਕਿ ਮਹਾਰਾਜ ਨੇ ਜਿਹਦੇ ਕੋਲ ਸੇਵਾ ਲੈਣੀ ਹੈ ਤੇ ਉਹ ਤਾਂ ਸੇਵਾ ਲੈਣੀ ਹੈਗੀ। ਅਗਰ ਅਸੀਂ ਇਤਿਹਾਸ ਦੀ ਗੱਲ ਕਰੀਏ, ਆਪਾਂ ਇੱਕ, ਕਿਉਂਕਿ ਦਿੱਲੀ 'ਚ ਅਸੀਂ ਇਸ ਵੇਲੇ ਹੈਗੇ ਤੇ ਦਿੱਲੀ ਦੀ ਗੱਲ ਕਰ ਰਿਹਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਸ ਵੇਲੇ ਵੀ ਕਹੀਏ ਤੇ ਦਿੱਲੀ ਦੇ ਸਿੱਖਾਂ ਦੀ ਗਰਦਨਾਂ ਨੀਵੀਆਂ ਹੋ ਗਈਆਂ ਸਨ ਤੇ ਜੱਲਾਦ ਨੇ ਕਿਹਾ ਸੀ ਕਿ ਅਗਰ ਕੋਈ ਗੁਰੂ ਕਾ ਸਿੱਖ ਹੈ ਤੇ ਹਾਜ਼ਰ ਹੋਵੇ, ਤੇ ਜਿਹੜੀ ਸਾਹਮਣੇ ਭੀੜ, ਮੈਂ ਭੀੜ ਲਫ਼ਜ਼ ਕਹਾਂਗਾ, ਸਿੱਖ ਨਹੀਂ ਕਹਾਂਗਾ, ਤੇ ਸਭ ਦੀਆਂ ਗਰਦਨਾਂ ਨੀਵੀਆਂ ਹੋ ਗਈਆਂ ਸਨ। ਤੇ ਦੂਸਰਾ ਐਗਜ਼ਾਮਪਲ ਮੈਂ ਜ਼ਰੂਰ ਕਹਾਂਗਾ, ਕਿਉਂਕਿ ਇੱਥੇ ਗੱਲ ਚੜ੍ਹਦੀ ਕਲਾ ਦੀ ਹੋ ਰਹੀ ਹੈ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ ਸੀ ਤੇ ਇਤਿਹਾਸਕ ਜਿਹੜੀਆਂ ਗੱਲਾਂ ਨੇ ਕਿ 70,000 ਦੀ ਭੀੜ ਸੀ, 5 ਸਿੰਘਾਂ ਨੇ ਆਪਣੇ ਸਿਰ ਦਿੱਤੇ ਸੀ, 69,995 ਸਿੰਘਾਂ ਨੇ ਅੰਮ੍ਰਿਤ ਬਾਅਦ ਹੀ ਜ਼ਰੂਰ ਸੰਚਾਰ ਕੀਤਾ, ਸਿਰ ਦੇਣ ਵਾਲੇ ਸਿਰਫ 5 ਹੀ ਆਏ ਸੀ। ਇਹ ਲਫ਼ਜ਼ ਇਸ ਕਰਕੇ ਮੈਂ ਐਗਜ਼ਾਮਪਲ ਦੇ ਰਿਹਾ ਹੈਗਾ ਕਿ ਜਦੋਂ ਕੌਮ ਦੀ ਭੀੜ ਪੈਂਦੀ ਹੈ, ਜਦੋਂ ਕਿੱਥੇ ਵੀ ਸਿਰ ਦੇਣ ਦੀ ਵਾਰੀ ਆਉਂਦੀ ਹੈ ਤੇ ਭੀੜ ਦੀ ਲੋੜ ਹੀ ਨਹੀਂ ਪੈਂਦੀ ਹੈਗੀ। ਗਿਣੇ ਚੁਣੇ ਸਿੱਖ ਇਕੱਠੇ ਹੁੰਦੇ ਨੇ, ਜਿਨ੍ਹਾਂ 'ਚੋਂ ਭਾਈ ਰਵਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਇਹਨਾਂ ਨਾਲ ਸਾਰੀ ਗੱਲਬਾਤ ਕਰਨੇ ਆ, ਕੀ ਸਾਰਾ ਮਸਲਾ ਸੀ। ਮੈਂ ਤੁਹਾਡੇ ਤੋਂ ਜਾਂਦੇ ਜਾਂਦੇ ਗੱਲ ਕਰਾਂਗਾ, ਫਿਰ ਭਾਈ ਸਾਹਿਬ ਨਾਲ ਗੱਲ ਕਰਨੀ ਹੈ। ਫਿਰ ਮੈਂ ਲਫ਼ਜ਼ ਵਰਤਾਂ ਪੰਜਾਬ ਦੇ ਲਈ, ਪੂਰੀ ਦੁਨੀਆ ਦੇ ਵਿਚਕਾਰ ਜਿਹੜੇ ਸਿੱਖ ਵਸਦੇ ਨੇ, ਜਿਨ੍ਹਾਂ ਨੇ ਹਾਲੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ, ਜਿਹੜੇ ਸ਼ਸਤਰਧਾਰੀ ਨਹੀਂ ਹੈ, ਉਹਨਾਂ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਬੇਨਤੀ ਹੈ ਜੀ, ਮੇਰੇ ਵੱਲੋਂ ਨਹੀਂ ਹੈ, ਗੁਰੂ ਸਾਹਿਬ ਵੱਲੋਂ। ਮਹਾਰਾਜ ਨੇ ਸਾਨੂੰ ਹੁਕਮ ਕੀਤਾ ਕਿ ਆਪਾਂ ਅੰਮ੍ਰਿਤਧਾਰੀ ਹੋਣਾ, ਬਾਣੀ ਤੇ ਬਾਣੀ ਦੇ ਧਾਰਨੀ ਹੋਣਾ, ਨਿਤਨੇਮ ਵੀ ਹੋਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਜਿੰਨਾ ਚਿਰ ਬਾਣੀ ਨਹੀਂ ਹੈ ਸਾਡੇ ਅੰਦਰ, ਨਾਮ ਸਿਮਰਨ ਨਹੀਂ ਹੈ, ਤੇ ਸਾਡਾ ਗੁਰੂ ਤੇ ਭਰੋਸਾ ਹੀ ਨਹੀਂ ਹੈ ਫਿਰ, ਕਿਉਂਕਿ ਅੰਦਰੋਂ ਤਾਕਤ ਤਾਂ ਬਾਣੀ ਨਾਲ ਮਿਲਣੀ ਹੈ। ਜਿੱਦਾਂ ਸਾਡੇ ਵਡੇਰਿਆਂ ਦੀਆਂ ਆਪਾਂ ਪੁਰਖਿਆਂ ਦੀ ਗੱਲ ਕਰਦੇ ਹਾਂ ਨਾ ਜੀ, ਉਹਨਾਂ ਦਾ ਨਾਮ ਸਿਮਰਨ ਬਹੁਤ ਵੱਡਾ ਸੀ, ਉਹਨਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ, ਤਾਂ ਹੀ ਉਹ ਚਰਖੀ 'ਤੇ ਚੜ੍ਹੇ, ਤਾਂ ਹੀ ਉਹਨਾਂ ਨੇ ਬੰਦ ਕਟਾਏ, ਤਾਂ ਹੀ ਉਹਨਾਂ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਾਏ, ਗਲਾਂ 'ਚ ਹਾਰ ਪਵਾਏ, ਕਿਉਂਕਿ ਜੀਵਨ ਬੜੇ ਉੱਚੇ ਸੁੱਚੇ ਸੀ। ਅੱਜ ਸਾਡੇ 'ਚ ਨਿਘਾਰ ਬਹੁਤ ਵੱਡਾ, ਆਪਾਂ ਇਸ ਨਿਘਾਰ ਨੂੰ ਦੂਰ ਕਰੀਏ, ਮਹਾਰਾਜ ਦੇ ਚਰਨਾਂ ਨਾਲ ਜੁੜੀਏ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਏ, ਬਾਣੀ ਨੂੰ ਪੜ੍ਹਨ ਲੱਗ ਗਏ, ਵਿਚਾਰਨ ਲੱਗ ਗਏ, ਤੇ ਸਾਰੀ ਕੋਈ ਚੜ੍ਹਦੀ ਕਲਾ ਹੋ ਜਾਣੀ ਹੈ। ਫਿਰ ਜਿਹੜੀਆਂ ਖੁਆਰੀਆਂ ਸਾਡੀਆਂ ਹੋ ਰਹੀਆਂ ਨੇ ਸਾਨੂੰ, ਇਹ ਨਹੀਂ ਹੋਣਗੀਆਂ। ਇੰਨਾ ਕੁ ਭਰੋਸਾ ਮਹਾਰਾਜ ਤੇ ਸਾਨੂੰ ਹੈਗਾ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਹਕੀਕਤ ਹੀ ਜੋ ਪਿਆਰਿਆਂ ਨੇ ਗੱਲ ਕੀਤੀ ਹੈਗੀ ਕਿ ਬਾਣੀ ਤੇ ਬਾਣੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸਾਡੇ ਨਾਲ ਸਾਡਾ ਵੀਰ ਰਵਿੰਦਰ ਸਿੰਘ ਜੁੜ ਚੁੱਕੇ ਨੇ, ਜਿਨ੍ਹਾਂ ਦੀ ਘਟਨਾ ਤੁਸੀਂ ਦੇਖੀਏ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਕਹਿੰਦਾ ਭਾਈ ਸਾਹਿਬ ਜੀ। ਵਾਹਿਗੁਰੂ ਜੀ ਵੇਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਾਂ ਵੀਡੀਓ ਤੇ ਸਾਰੀ ਦੁਨੀਆ ਨੇ ਦੇਖ ਲਈ, ਸ਼ਾਇਦ ਹੀ ਕੋਈ ਐਸਾ ਸਿੱਖ ਹੋਏਗਾ ਜਿਨੇ ਜਾਂ ਨੌਨ ਸਿੱਖ ਹੈ ਜਿਨੇ ਨਹੀਂ ਦੇਖੇਗਾ, ਲੇਕਿਨ ਮੈਂ ਆਪ ਜੀ ਤੋਂ ਜ਼ੁਬਾਨੀ ਸੁਣਨਾ ਚਾਹੁੰਦਾ ਕਿ ਕਿੱਥੇ ਘਟਨਾ ਵਾਪਰੀ, ਕੀ ਹਾਲਾਤ ਹੋਏ, ਤੁਹਾਨੂੰ ਸ਼ਸਤਰ ਕਿਉਂ ਚੁੱਕਣਾ? ਸ਼ਸਤਰ ਤੇ ਦੇਖੋ ਜੀ ਤਾਂ ਚੁੱਕਣਾ ਪਿਆ ਜਦੋਂ ਕਹਿੰਦੇ ਨੇ ਜਦੋਂ ਇਹ ਗਿੱਦੜਾਂ ਦੀ ਧਾਰ ਸ਼ੇਰਾਂ ਦੇ ਉੱਤੇ ਪੈ ਜਾਂਦੀ ਹੈ, ਫਿਰ ਸਿੰਘ ਨੂੰ ਸ਼ਸਤਰ ਚੁੱਕਣਾ ਪੈਂਦਾ ਹੈ। ਔਰ ਇਹ ਫਾਰੂਕ ਨਗਰ ਦਾ ਵਾਕਾ ਹੈਗਾ ਸਾਰਾ। ਉੱਥੇ ਮਾੜੀ ਜੀ ਇੱਕ ਨਿੱਕੀ ਜੀ ਗਲਤੀ ਦੇ ਪਿੱਛੇ ਇਹਨਾਂ ਨੇ ਪਤਾ ਨਹੀਂ ਰੱਬ ਜਾਣੇ ਨਸ਼ੇ ਕਰਕੇ ਚੱਲਦੇ ਨੇ, ਕੀ ਕਰਕੇ ਚੱਲਦੇ ਨੇ, ਤੇ ਇਹਨਾਂ ਨੇ ਐਸਾ ਉੱਥੇ ਕਾਂਡ ਕਰ ਦਿੱਤਾ ਕਿ ਮਤਲਬ ਇੰਨੀ ਬੁਰੀ ਤਰੀਕਾ ਨੇ ਉਹਨਾਂ ਨੇ ਨਾ 20 ਕਿਲੋ ਦੀ ਰਾੜ ਹੁੰਦੀ ਹੈ ਜਿਹੜੀ ਬੱਸ ਦੀ, ਜਿਹੜੇ ਖੋਲਦੇ ਨੇ ਚੱਕੇ ਨੂੰ, ਹਾਂਜੀ ਪੈਂਚਰ ਵਗੈਰਾ, ਉਸ ਰਾੜ ਨਾਲ ਵਾਰ ਕੀਤੇ ਨੇ। ਮੇਰੀ ਗੱਡੀ ਪੂਰੀ ਡੈਮੇਜ ਕੀਤੀ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਇਸ ਹਿਸਾਬ ਨਾਲ ਵਾਰ ਕੀਤੇ ਨੇ ਕਿ ਮੇਰੇ ਇੱਕ ਵੀ ਰਾੜ ਲੱਗ ਜਾਂਦੀ ਤੇ ਉਹ ਹੱਡੀ ਉੱਡੀ ਕਰੈਕ ਹੋ ਜਾਂਦੀ ਮੇਰੀ। ਫਿਰ ਜਾ ਕੇ ਮੈਂ ਸ਼ਸਤਰ ਚੁੱਕਿਆ ਤੇ ਉੱਥੇ ਭੀੜ ਭਜਾਈ ਹੈ ਜੀ। ਤੇ ਉਸ ਵੇਲੇ ਜਿਹੜੇ ਮੌਕੇ ਦੇ ਹਾਲਾਤ ਸਨ, ਕੋਈ ਤੁਹਾਨੂੰ ਲੱਗਿਆ ਕਿ ਕੋਈ ਤੁਹਾਡੇ ਬਚਾਉਣ ਦੇ ਲਈ ਕਿ ਜਿਹੜੀ ਹਮਲਾਵਰ ਭੀੜ ਸੀ 20 30 50 ਬੰਦੇ ਜਿੰਨੇ ਸੀ ਜਿਨ੍ਹਾਂ ਨੇ ਹਮਲਾ ਕੀਤਾ, ਲੇਕਿਨ ਜਿਹੜੀ ਤਮਾਸ਼ਬੀਨ ਭੀੜ ਸੀ ਉਹਨਾਂ ਚੋਂ ਕਿਸੇ ਨੇ ਤੁਹਾਡੀ ਰਾਖੀ ਦੇ ਲਈ ਤੁਹਾਡੇ ਹੱਕ 'ਚ ਤੁਹਾਨੂੰ ਲੱਗਿਆ ਕਿਸੇ ਨੇ ਆਵਾਜ਼ ਵੀ ਮਾਰੀ, ਤੁਹਾਡੇ ਹੱਲਾ ਵੀ ਮਾਰਿਆ? ਨਹੀਂ ਜੀ, ਕਿਸੇ ਨੇ ਨਹੀਂ। ਬਸ ਇੱਕ ਮਾਤਾ ਜੀ ਜ਼ਰੂਰ ਉੱਥੇ ਹੈਗੇ ਸੀ ਜਿਹੜੇ ਕਹਿ ਰਹੇ ਸੀ ਛੱਡ ਦਿਓ ਨਾ ਕਰੋ। ਉਹ ਉੱਥੇ ਦੀ ਲੋਕਲ ਹਰਿਆਣੀ ਲੈਂਗੁਏਜ ਬੋਲ ਰਹੇ ਸੀ, ਐ ਨਹੀਂ ਕਹਿੰਦਾ ਮੈਂ ਕਿ ਉਸ ਗੁਰਸਿੱਖ ਸੀ, ਉਹ ਲੋਕਲ ਹਰਿਆਣੇ ਦੇ ਰਹਿਣ ਵਾਲੇ ਸੀ, ਉੱਥੇ ਹਰਿਆਣੇ ਦੀ ਭਾਸ਼ਾ ਬੋਲ ਰਹੇ ਸੀ। ਉਹ ਕਹਿ ਰਹੇ ਸੀ ਛੱਡ ਦਿਓ ਨਾ ਕਰੋ ਲੜਾਈ। ਬਸ ਇਹੀ ਵਾਕਾ ਹੋਇਆ ਸੀ ਜੀ। ਉਸ ਤੋਂ ਬਾਅਦ ਤੇ ਫਿਰ ਗੁਰੂ ਦਾ ਸਿੰਘ ਖੰਡਾ ਲੈ ਕੇ ਉਤਰਿਆ ਤੇ ਫਿਰ ਭੀੜ ਦੇਖੋ ਕਿਵੇਂ ਭੱਜਦੀ ਹੋਈ ਨਜ਼ਰ ਆਈ ਸੀ। ਬਿਲਕੁਲ, ਉਹ ਸਾਰੀ ਦੁਨੀਆ ਨੇ ਉਹ ਵੀਡੀਓ ਦੇਖੀ ਹੈ। ਤੇ ਭਾਈ ਸਾਹਿਬ ਇੱਕ ਗੱਲ ਦੱਸੋ, ਜਿਸ ਵੇਲੇ ਇਹ ਸਾਰਾ ਘਟਨਾ ਵਾਪਰੀ ਪੁਲਿਸ ਆਈ, ਪੁਲਿਸ ਦਾ ਕੀ ਰਵੱਈਆ ਸੀ? ਤੁਹਾਡੇ ਨਾਲ ਪੁਲਿਸ ਨਾਲ ਕੋਈ ਗੱਲਬਾਤ ਵਗੈਰਾ ਵੀ ਹੋਈ? ਪੁਲਿਸ ਨਾਲ ਜੀ ਵਾਪਰਾ ਠੀਕ ਹੀ ਰਿਹਾ, ਆਪਣਾ ਕੋਈ ਦਿੱਕਤ ਨਹੀਂ ਸੀ। ਉਹਨਾਂ ਨੇ ਸਹੀ, ਉਹਨਾਂ ਨੇ ਮੋਰਚਾ ਉਹਨਾਂ ਨੇ ਵੀ ਆ ਕੇ ਸੰਭਾਲਿਆ ਸੀ। ਉਹਨਾਂ ਨੇ ਬੜੀ ਸਪੋਰਟ ਕੀਤੀ ਸੀ ਪੁਲਿਸ ਵਾਲਿਆਂ ਨੇ, ਐਸੀ ਗੱਲ ਨਹੀਂ ਹੈ ਕਿ ਨਹੀਂ ਸਪੋਰਟ ਕੀਤੀ ਸੀ। ਉੱਥੇ ਦੇ SHO ਜਿਹੜੇ ਸਾਹਿਬ ਸੀ ਉਹ ਵੀ ਬਹੁਤ ਸਮਝਦਾਰ ਸਨ, ਉਹਨਾਂ ਨੇ ਬਹੁਤ ਅੱਛੀ ਗੱਲ ਕੀਤੀ ਸੀ। ਉਹਨਾਂ ਨੇ ਫਤਿਹ ਵੀ ਸਾਨੂੰ ਗਜਾਈ ਸੀ ਜਦੋਂ ਆਪਾਂ ਉਹਨਾਂ ਦੇ ਆਫਿਸ 'ਚ ਪਹੁੰਚੇ ਸੀ ਜੀ। ਤੇ ਤੁਸੀਂ ਥਾਣੇ ਗਏ ਸੀ ਜਾਂ ਪੁਲਿਸ ਵਾਲੇ ਉੱਥੇ ਤੁਹਾਡੇ ਕੋਲ ਗੱਡੀ ਦੇ ਕੋਲ ਜਿੱਥੇ ਝਗੜਾ ਹੋਇਆ ਉੱਥੇ ਹੀ ਪਹੁੰਚੇ ਸੀ? ਨਹੀਂ, ਉੱਥੇ ਆ ਚੁੱਕੇ ਸੀ ਜਦੋਂ ਤੱਕ ਆਪਾਂ ਉੱਥੇ ਸਾਡੀ ਮੋਰਚਾ ਫਤਿਹ ਨਹੀਂ ਹੋਇਆ ਸੀ, ਉਸ ਤੋਂ ਪਹਿਲੇ ਉਹ ਆ ਗਏ ਸੀ। ਮੋਰਚਾ ਫਤਿਹ ਵੀ ਉਹਨਾਂ ਨੇ ਹੀ ਆ ਕੇ ਐਂਡ ਕਰਾਤੀ ਸੀ ਉੱਥੇ। ਬਾਕੀ ਉਹਨਾਂ ਨੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਣ ਦਿੱਤੀ ਸੀ। ਪੁਲਿਸ ਵਾਲੇ ਵੀ ਠੀਕ ਸੀ ਉੱਥੇ, ਬਾਅਦ 'ਚ ਉਹ ਲੈ ਕੇ ਗਏ ਸੀ ਸਾਨੂੰ। ਤੇ ਪੁਲਿਸ ਵੱਲੋਂ ਤੁਹਾਡੇ ਨਾਲ ਹੁਣ ਕੋਈ ਰਾਬਤਾ ਕਾਇਮ ਕੀਤਾ ਗਿਆ? ਕਿਉਂਕਿ 1-2 ਦਿਨ ਹੋ ਗਏ ਨੇ ਇਸ ਸਾਰੀ ਘਟਨਾ ਨੂੰ, ਤੁਹਾਡੇ ਤੇ ਕੋਈ ਕੇਸ ਜਾਂ ਕੋਈ ਕਾਨੂੰਨੀ ਕਾਰਵਾਈ ਹਾਲੇ ਤੱਕ ਕੀਤੀ ਗਈ ਹੈ? ਨਹੀਂ ਜੀ ਨਹੀਂ, ਕੋਈ ਨਹੀਂ। ਉਹ ਰਾਜੀਨਾਮਾ ਹੋ ਗਿਆ ਸੀ, ਉਹਦੇ 'ਚ ਕੋਈ ਦਿੱਕਤ ਨਹੀਂ। ਪਾਰਟੀ ਵਾਲੇ ਨੇ ਦੋਨੋਂ ਪਾਰਟੀ ਦੀ ਤਰਫੋਂ ਰਾਜੀਨਾਮਾ ਹੋ ਗਿਆ, ਕਿਸੇ ਨੇ ਵੀ ਕੋਈ ਐਸੀ ਮਤਲਬ ਗੱਲਬਾਤ ਨਹੀਂ ਹੋਣ ਦਿੱਤੀ। ਪੁਲਿਸ ਵਾਲੇ ਨੇ ਕਿਹਾ ਆਪਣੇ ਘਰ ਜਾਓ, ਜਦੋਂ ਤੁਹਾਡਾ ਆਪਣਾ ਰਾਜੀਨਾਮਾ ਹੋ ਗਿਆ ਤੇ ਕੋਈ ਦਿੱਕਤ ਨਹੀਂ ਹੈ। ਬਿਲਕੁਲ ਚੜ੍ਹਦੀ ਕਲਾ ਵਾਲੀ ਗੱਲ ਹੈ। ਮੈਂ ਭਾਈ ਸਾਹਿਬ ਤੁਹਾਡੇ ਤੋਂ ਪੁੱਛਾਂਗਾ, ਇਹ ਸਵਾਲ ਪੁੱਛਾਂਗਾ। ਭਾਈ ਸਾਹਿਬ ਜੀ ਨਾਲ ਵੀ ਗੱਲ ਕੀਤੀ, ਸਾਹਿਬ ਪਰਮਜੀਤ ਸਿੰਘ ਹੋਰੀ ਸਾਡੇ ਨਾਲ ਹੀ ਖੜੇ ਨੇ। ਸਾਡੀ ਨੌਜਵਾਨੀ ਸ਼ਸਤਰ ਚੁੱਕਣ ਨੂੰ ਕਹਿ ਲਈਏ, ਅੰਮ੍ਰਿਤ ਸੰਚਾਰ ਕਰਨ ਨੂੰ ਕਿਤੇ ਨਾ ਕਿਤੇ ਝਿਜਕਦੀ ਹੈ। ਮਾਫ ਕਰਨਾ, ਤੁਸੀਂ 1 ਸਾਲ 1.5 ਸਾਲ ਪਹਿਲੇ ਹੀ ਅੰਮ੍ਰਿਤ ਛਕ ਕੇ ਸਿੰਘ ਸੱਜਿਓ, ਬੜਾ ਸਕੂਨ ਮਿਲਦਾ ਹੈਗਾ ਤੁਹਾਡੇ ਵਰਗੇ ਰੂਹਾਂ ਦੇ ਨਾਲ ਗੱਲ ਕਰਕੇ। ਜਿਹੜੇ ਨੌਜਵਾਨ ਅੱਜ ਦੀ ਡੇਟ ਵਿੱਚ ਕਿਤੇ ਨਾ ਕਿਤੇ ਪਤਿਤ ਪੁਣੇ ਨਾਲ ਜੁੜੇ ਹੋਏ ਨੇ, ਉਹਨਾਂ ਲਈ ਕੋਈ ਸੰਦੇਸ਼ਾ ਦਿਓਗੇ? ਬਿਲਕੁਲ ਜੀ, ਦੇਖੋ ਸ਼ਸਤਰ ਹੈਗਾ ਤੇ ਆਪਣੇ ਕੋਲ ਰਾਜ ਹੈਗਾ। ਮਹਾਰਾਜ ਨੇ ਵੀ ਕਿਹਾ ਹੈ ਸ਼ਸਤਰ ਕੇ ਬਿਨਾਂ ਹੀ ਦੇਨ ਹੈ ਰਾਜ। ਇਹ ਰਾਜ ਜ਼ਰੂਰ ਆਪਣਾ ਕਾਇਮ ਕਰੋ। ਜਦੋਂ ਸ਼ਸਤਰ ਹੋਏਗਾ ਨਾ ਤੇ ਤੁਸੀਂ ਲੱਖਾਂ ਦੀ ਭੀੜ ਨੂੰ ਭਜਾ ਸਕਦੇ ਹੋ। ਇਹ ਗੜੀ ਦੇ ਚਮਕੌਰ ਦੀ ਗੜੀ ਦੇ ਵਿੱਚ ਜੰਗ 'ਚ ਆਪਾ ਜੀ ਨੇ ਜਿਹੜੇ ਵੀ ਸਿੰਘ ਜੂਝੇ ਸੀ ਉੱਥੇ, ਉਹਨਾਂ ਨੇ ਦਿਖਾਇਆ ਸੀ। ਉਸ ਦੇ ਆਪਾਂ ਇਤਿਹਾਸ ਸੁਣ ਕੇ ਪੜ੍ਹ ਕੇ ਜੋ ਵੀ ਕੀਤਾ, ਉਸ ਦੇ ਉੱਤੇ ਆਪਾਂ ਪਹਿਰਾ ਦਿੱਤਾ, ਫਿਰ ਆਪਾਂ ਸ਼ਸਤਰ ਰੱਖਣਾ ਚਾਲੂ ਕੀਤਾ। ਨਹੀਂ ਤੇ ਉੱਥੇ ਤੇ ਮੇਰਾ ਪੱਗ ਵੀ ਤੇ ਮੇਰੇ ਕੇਸ ਵੀ ਸਭ ਕੁਝ ਰੁਲ ਜਾਣੇ ਸੀ, ਸਿੱਖੀ ਦੀ ਬੇਅਦਬੀ ਹੋ ਜਾਣੀ ਸੀ। ਇਸ ਤੋਂ ਵਧੀਆ ਆਪਣੇ ਕੋਲ ਸ਼ਸਤਰ ਰੱਖੋ, ਕਾਇਮ ਸ਼ਸਤਰ ਰੱਖੋ। ਜਿਹੜਾ ਕੋਈ ਚੜ੍ਹ ਕੇ ਆਏ ਤੇ ਜਾਨੋਂ ਮਾਰਨ ਦੀ ਨਾ ਕੋਸ਼ਿਸ਼ ਕਰੋ। ਉਹਨਾਂ ਨੂੰ ਜ਼ਿਆਦਾ ਹੋ ਸਕੇ ਉਹਨਾਂ ਨੂੰ ਦੂਰ, ਆਪਣੇ ਤੋਂ ਦੂਰ ਰੱਖੋ। ਇੰਨਾ ਹੀ ਦੂਰ ਰੱਖ ਦਿਓ। 1-2 ਵਾਰ ਐਵੇਂ ਦੇ ਚਲਾ ਦਿਓ ਜਿਹੜੇ ਦੂਰ ਚਲੇ ਜਾਣ। ਇੱਕ ਵਾਰ ਐਸਾ ਚੱਲਿਆ ਸੀ ਸਿੰਘ ਦਾ, ਜਿਹੜਾ ਉਹ ਮੀਡੀਆ ਦੇ ਉੱਤੇ ਵੀ ਬਹੁਤ ਛਾਇਆ, ਜਿਹੜਾ ਪਿੱਛੋਂ ਦੀ ਲੈ ਕੇ ਅੱਗੇ ਤੱਕ ਚੱਲਿਆ। ਤੇ ਉਹਨਾਂ ਨੇ ਕਿਹਾ ਸੀ ਸਾਰਾ ਵਾਪਰਾ ਜਦੋਂ ਹੋ ਗਿਆ ਸੀ ਤੇ ਫਿਰ ਵੀ ਆਪ ਜੀ ਉੱਥੇ ਜਹੌਰ ਦਿਖਾ ਰਹੇ ਸੀ, ਤੇ ਉਹ ਦਿਖਾਣਾ ਖਾਲਸੇ ਦੀ ਦੇਖੋ ਜ਼ਰੂਰੀ ਹੈਗੀ ਹੈ। ਬਿਲਕੁਲ ਸੰਗਤ ਜੀ, ਸਕੂਨ ਮਿਲਦਾ ਹੈ। ਚੜ੍ਹਦੀ ਕਲਾ ਦੀਆਂ ਗੱਲਾਂ ਅਸੀਂ ਆਪਣੇ ਚੈਨਲ ਤੇ, ਕਿਉਂਕਿ ਮੈਂ ਹਮੇਸ਼ਾ ਇੱਕ ਲਫ਼ਜ਼ ਵਰਤਦਾ ਹੈਗਾ ਕਿ ਸਿੱਖ ਕੌਮ ਨਾਲ ਜੁੜੀ
ਚੜ੍ਹਦੀ ਕਲਾ ਦੀ ਵੀ ਹਰ ਖਬਰ ਔਰ ਢਹਿੰਦੀ ਕਲਾ ਦੀ ਵੀ ਖਬਰ ਅਸੀਂ ਦਿਖਾਉਂਦੇ ਹਾਂ, ਕਿਉਂਕਿ ਸਿੱਖ ਮੀਡੀਆ ਦਾ ਕੰਮ ਹੁੰਦਾ ਹੈ ਸੱਚਾਈ ਜਿਹੜੀ ਕੌਮ ਨਾਲ ਵਾਪਰੀ ਹੈਗੀ ਅਸੀਂ ਦੁਨੀਆ ਤੱਕ ਦਿਖਾਈਏ। ਅੱਜ ਇਸ ਚੜ੍ਹਦੀ ਕਲਾ ਦੀ ਖਬਰ ਕਰਦੇ ਸਾਨੂੰ ਵੀ ਬੜਾ ਸਕੂਨ ਮਿਲ ਰਿਹਾ, ਕਿਉਂਕਿ ਇਹ ਜਿਹੀਆਂ ਖਬਰਾਂ ਕਿੱਥੇ ਨਾ ਕਿੱਥੇ ਪੂਰੀ ਕੌਮ ਦੇ ਲਈ ਇੱਕ ਬੈਟਰੀ ਚਾਰਜ ਕਰਦੀਆਂ ਹੈਗੀਆਂ ਨੇ, ਸਕੂਨ ਦਿੰਦੀਆਂ ਨੇ ਕਿ ਗੁਰੂ ਸਾਹਿਬ ਨੇ ਸ਼ਸਤਰ ਸਾਨੂੰ ਆਪਣੀ ਰਾਖੀ ਲਈ ਦਿੱਤਾ ਹੈ। ਔਰ ਇਸ ਮਸਲੇ 'ਚ ਵੀਰ ਰਵਿੰਦਰ ਸਿੰਘ ਦੇ ਨਾਲ ਜਿਹੜੀ ਘਟਨਾ ਵਾਪਰੀ, ਉਹਨਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ। ਜਦੋਂ ਉਹਨਾਂ ਦੇ ਉੱਤੇ ਹਮਲਾ ਹੋਇਆ, ਉਹਨਾਂ ਦੀ ਜਾਨ ਦੇ ਉੱਤੇ ਬਣੀ ਤੇ ਆਪਣੀ ਰਾਖੀ ਕਰਨ ਦੇ ਲਈ ਭਾਈ ਸਾਹਿਬ ਨੇ ਸ਼ਸਤਰ ਚੁੱਕਿਆ, ਜਿਹਦਾ ਪ੍ਰਤੱਖ ਐਗਜ਼ਾਮਪਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈਆਂ। ਉਹ ਲਗਾਤਾਰ ਵੀਡੀਓਜ਼ ਨੇ ਜਿਨ੍ਹਾਂ ਦੇ ਵਿਚਕਾਰ ਇੱਕ ਜਾਂਦਿਆਂ ਦੇ ਮੈਂ ਅਫਸੋਸ ਦੇ ਨਾਲ ਜ਼ਰੂਰ ਕਹਾਂਗਾ, ਸਾਡੇ ਸੋ ਕਾਲਡ ਪੰਥਕ ਲੀਡਰ, ਸਾਡੇ ਜਥੇਦਾਰ ਅੱਜ ਕਿੱਥੇ ਨੇ, ਜਿਹੜੀ ਛੋਟੀ ਤੋਂ ਛੋਟੀ ਗੱਲ ਕਰਨ ਦੇ ਲਈ ਵੀ, ਰਾਜਨੀਤੀ ਕਰਨ ਦੇ ਲਈ ਵੀ ਕ੍ਰੈਡਿਟ ਲੈਣ ਲਈ ਪਹੁੰਚ ਜਾਂਦੇ ਨੇ। ਤੇ ਮਗਰ ਜਦੋਂ ਚੜ੍ਹਦੀ ਕਲਾ ਦੀ ਖਬਰ ਆਉਂਦੀ ਹੈ ਤੇ ਆਈਓ ਜੇ ਡੱਡੂ, ਮੈਂ ਡੱਡੂ ਲਫ਼ਜ਼ ਵਰਤ ਰਿਹਾ ਹੈਗਾ, ਉਹ ਕਿੱਥੇ ਨਾ ਕਿੱਥੇ ਗਾਇਬ ਹੋ ਜਾਂਦੇ ਨੇ। TV 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਕੋਸ਼ਿਸ਼ ਸੀ ਕਿ ਇਸ ਸਿੰਘ ਦਾ ਜੋ ਸਤਿਕਾਰ ਉਚੇਚਾ ਪੰਜਾਬ ਦੇ ਸਿੰਘਾਂ ਨੇ ਆ ਕੇ ਕੀਤਾ, ਫਿਰ ਲਫ਼ਜ਼ ਵਰਤਾਂ ਪੰਜਾਬ ਤੋਂ ਆਏ ਸਿੰਘਾਂ ਨੇ। ਦਿੱਲੀ ਦੇ ਸਿੰਘ ਕਿੱਥੇ ਨੇ, NCR ਦੇ ਸਿੱਖ ਕਿੱਥੇ ਨੇ, ਇਹ ਸਾਡੇ ਸਾਰਿਆਂ ਨੂੰ ਸੋਚਣਾ ਪਏਗਾ। ਗੁਰੂ ਦੇ ਦਰ ਦੇ ਉੱਤੇ ਭਾਈ ਸਾਹਿਬ ਦੀ ਕੀਤੀ ਹੋਈ ਸੇਵਾ ਦੀ ਹਾਜ਼ਰੀ ਲੱਗ ਚੁੱਕੀ ਹੈ, ਜਿਹੜੀ ਸਾਡੇ ਸੋਸ਼ਲ ਮੀਡੀਆ ਔਰ ਸਾਡੇ ਚੈਨਲਾਂ ਦੇ ਰਾਹੀਂ ਅਸੀਂ ਦੁਨੀਆ ਤੱਕ ਪਹੁੰਚਾ ਰਹੇ ਹਾਂ। ਲੇਕਿਨ ਕੌਮ ਨੇ ਕੀ ਆਪਣਾ ਫਰਜ਼ ਅਦਾ ਕੀਤਾ ਹੈ, ਕੌਮ ਨੂੰ ਸੋਚਣਾ ਪਏਗਾ। ਆਉਣ ਵਾਲੇ ਮਸਲੇ 'ਚ ਇਹੋ ਜਿਹੇ ਹੋਰ ਮਸਲੇ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।